ਕਿਸੇ ਸਿਆਣੇ ਬੰਦੇ ਦੇ ਕੋਲ ਬੰਦੇ ਨੇ ਆਪਦੀ ਬੀਵੀ ਦੇ ਐਬ ਦੱਸੇ ਤੇ ਬਜ਼ੁਰਗ ਨੇ ਪੁੱਛਣਾ ਸ਼ੁਰੂ ਕਰ ਦਿੱਤਾ। ਉਸ ਆਖਿਆ ਯਾਰ ਇੱਕ ਗੱਲ ਤਾਂ ਦੱਸ, ਤੇਰੇ ਕੱਪੜੇ ਕੌਣ ਧੋਂਦਾ ਹੈ? ਉਸ ਆਖਿਆ ਜੀ ਮੇਰੀ ਬੁੱਢੀ। ਉਸ ਆਖਿਆ ਅੱਛਾ। ਉਸ ਆਖਿਆ ਤੇਰੇ ਘਰਦਿਆਂ ਦੀਆਂ ਰੋਟੀਆਂ ਕੌਣ ਪਕਾਉਂਦਾ ਹੈ? ਉਸ ਆਖਿਆ ਮੇਰੀ ਬੁੱਢੀ। ਝਾੜੂ ਪੂੰਝਾ ਕੌਣ ਦਿੰਦਾ ਹੈ? ਉਸ ਆਖਿਆ ਮੇਰੀ ਬੁੱਢੀ। ਤੇਰੇ ਨਿਆਣਿਆਂ ਨੂੰ ਕੌਣ ਸਾਂਭਦਾ ਹੈ? ਉਸ ਆਖਿਆ ਜੀ ਮੇਰੀ ਬੁੱਢੀ। ਅੱਛਾ। ਉਹਨੇ ਆਖਿਆ ਤੇਰੇ ਘਰ ਨਾ ਹੋਣ ਤੋਂ ਬਾਅਦ ਤੇਰੇ ਘਰ ਦਾ ਖਿਆਲ ਕੌਣ ਰੱਖਦਾ ਹੈ? ਉਸ ਆਖਿਆ ਮੇਰੀ ਬੁੱਢੀ। ਉਸ ਆਖਿਆ ਯਾਰ ਤੂੰ ਬਿਮਾਰ ਹੋ ਜਾਵੇਂ ਤੇ ਤੈਨੂੰ ਸਾਂਭਦੀ, ਸੰਭਾਲਦੀ, ਨੱਪਦੀ, ਘੁੱਟਦੀ ਜਾਂ ਤੈਨੂੰ ਦਵਾਈ ਦੂਈ ਕੌਣ ਦਿੰਦਾ? ਉਸ ਆਖਿਆ ਜੀ ਮੇਰੀ ਬੁੱਢੀ। ਉਹਨੇ ਆਖਿਆ ਤੁਸੀਂ ਕੋਈ ਕੰਮ ਕਰਨ ਨੂੰ ਕੋਈ ਨੌਕਰਾਣੀ ਰੱਖੀ ਜਾਂ ਕੋਈ ਚੌਕੀਦਾਰ ਰੱਖਿਆ ਜਾਂ ਕੋਈ ਰੋਟੀਆਂ ਪਕਾਉਣ ਨੂੰ ਰੱਖੀ ਜਾਂ ਕੋਈ ਨਿਆਣੇ ਸਾਂਭਣ ਨੂੰ ਆਇਆ ਰੱਖੀ? ਉਹਨੇ ਆਖਿਆ ਨਹੀਂ ਜੀ। ਉਸ ਆਖਿਆ ਇਹਨਾਂ ਸਾਰਿਆਂ ਦੇ ਅਗਰ ਪੈਸੇ ਲਾਈਏ ਨਾ ਤੇ ਇਹ 60-70 ਹਜ਼ਾਰ ਰੁਪਈਆ ਮਹੀਨੇ ਦੀ ਇਹਨਾਂ ਨੌਕਰਾਂ ਦੀ ਤਨਖਾਹ ਬਣਦੀ ਏ, ਜਿਹੜਾ ਉਹ ਕੱਲੀ ਜਣੀ ਕਰਦੀ ਏ। ਤੇ ਤੈਨੂੰ ਉਹਦੇ ਐਬ ਦੱਸਦਿਆਂ ਹੋਇਆ ਸ਼ਰਮ ਨਹੀਂ ਆਈ? ਉਸ ਆਖਿਆ ਜਾ ਜਾ ਤੇ ਉਹਦੇ ਦੂਸਰਾ ਖਿਦਮਤ ਕਰਿਆ ਕਰ, ਉਹਦੇ ਕੋਲੋਂ ਮਾਫੀ ਮੰਗ। ਕਮਲਾ ਬੰਦਾ ਤੇਰੇ ਘਰ ਨੂੰ ਸਾਂਭੀ ਖੜੀ ਏ ਤੇ ਤੂੰ ਅੱਗੋਂ ਹਾਲ ਗੱਤੀ ਖੜਾ ਹੈ। ਅੱਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਪਦੀਆਂ ਸਵਾਣੀਆਂ ਨਾਲ ਬਣਾ ਤੇ ਰੱਖੋ।